मैं तुहानूं दिखाउणा चाहुंदा कि इत्थे चैकअप हो रहा वा और जिन्ने भी पेशेंट पहुँच रहे हैं जिन्होंने भी अपने शरीर दे विच कोई नुक्स लगता है कोई उन्होंने प्रॉब्लम है तो इत्थे सारे चैक कर रहे हैं वारी सिर। जिवें भाई कन्हैया नूं आपां गुरु साहब के बारे जिक्र आउंदा वो कहंदे कि मैं जो गुरु साहब ने उन्होंने पूछया कि तुसीं क्यों उन्होंने सेवा कर रहे हो उन्हों की पानी पिया रहे हो जिहड़े साडे ते हमला कर रहे हैं तो वो कहते कि जी मैंने तो हर एक दे विच तुसीं नज़र आउणे आ तो कहते फिर चलो लै मालम भी लै जाओ है ना। आपां साखी सारिਆਂ ने सुनी हुई है टेस्ट करते हो रिपोर्ट वगैरह नाल दी नाल दे देने। हाँ जी सो 2-4 मिनट लगते हैं ਉਹਦਾ ਰਿਜ਼ਲਟ ਆਉਣ ਵਾਸਤੇ ਤੇ ਅਸੀਂ 2 ਕਾਪੀਆਂ ਬਣਾਈਆਂ ਹੋਈਆਂ ਨੇ ਤੇ ਇੱਕ ਕਾਪੀ ਉਹਨਾਂ ਨੂੰ ਰਿਪੋਰਟ ਲਿਖ ਕੇ ਦੇਈਦੀ ਹੈ ਤੇ ਨਾਲ ਫਿਰ ਸਮਝਾਈਦਾ ਵੀ ਹਰ ਇੱਕ ਚੀਜ਼ ਬਾਰੇ ਕਿ ਕਿਹੜੀ ਚੀਜ਼ ਵਾਧਿਆ ਘਾਟਿਆ ਦਾ ਕੀ ਕਰਨਾ ਚਾਹੀਦਾ ਵਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਵਿਸਾਖੀ ਮੇਲਾ ਕਰਦਰ ਨੂੰ ਕਵਰ ਕਰ ਰਹੇ ਹਾਂ। ਇੱਥੇ ਵੱਖ-ਵੱਖ ਜਿਹੜੇ ਲੋਕ ਪਹੁੰਚ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਪੱਖਾਂ ਤੋਂ ਵੱਖ-ਵੱਖ ਤਰ੍ਹਾਂ ਦੇ ਪਰਸਪੈਕਟਿਵ ਤੋਂ ਆਪਾਂ ਸਟੋਰੀਜ਼ ਦੇਖ ਰਹੇ ਹਾਂ। ਪਰ ਇੱਥੇ ਇੱਕ ਨਵੇਕਲਾ ਉਪਰਾਲਾ ਕਹਿ ਸਕਦੇ ਹਾਂ ਜਾਂ ਵਿਲੱਖਣ ਉਪਰਾਲਾ ਕਹਿ ਸਕਦੇ ਹਾਂ ਉਹ ਕੀਤਾ ਹੋਇਆ ਡਾਕਟਰ ਹਰਕੀਰਤ ਬੱਲ ਉਹਨਾਂ ਦੀ ਟੀਮ ਨੇ। ਜਿਵੇਂ ਸਿੱਖੀ ਦੇ ਵਿੱਚ ਸਪਿਰਿਟ ਹੈ ਸੇਵਾ ਭਾਵਨਾ ਦੀ, ਸਿੱਖੀ ਦੇ ਵਿੱਚ ਸਪਿਰਿਟ ਹੈ ਲੋਕਾਂ ਨੂੰ ਮਜਲੂਮਾਂ ਦੇ ਨਾਲ ਖੜਨ ਦੀ, ਉਸੇ ਸਪਿਰਿਟ ਨੂੰ ਅੱਗੇ ਲਿਜਾਂਦਿਆਂ ਉਸ ਪ੍ਰਥਾ ਨੂੰ ਅੱਗੇ ਲਿਜਾਂਦਿਆਂ ਔਰ ਨਾਲ ਕੈਰੀ ਕਰਦਿਆਂ ਅੱਜ ਇਹਨਾਂ ਦਾ ਇੱਕ ਉਪਰਾਲਾ ਹੈ। ਤੁਸੀਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇੱਥੇ ਚੈੱਕਅਪ ਹੋ ਰਿਹਾ ਵਾ और जिन्ने भी पेशेंट पहुँच रहे हैं जिन्होंने भी अपने शरीर दे विच कोई नुक्स लगता है कोई उन्होंने प्रॉब्लम है तो इत्थे सारे चैक कर रहे हैं वारी सिर। तो ये जिहड़ा उपराला है डॉक्टर साहब का इन्हां दा फ्रेजनो स्टेट दे नाल रल के आ गलबात करांगे इन्हां तो जानने की कोशिश करांगे कि की कुछ चैकअप कर रहे हैं तो किवें ये जिहड़ा वो खास सुनेहा उस फलसफे दे विचों एक सुनेहा। जिवें भाई कन्हैया नूं आपां गुरु साहब के बारे जिक्र आउंदा वो कहंदे कि मैं जो गुरु साहब ने उन्होंने पूछया कि तुसीं क्यों उन्होंने सेवा कर रहे हो उन्हों की पानी पिया रहे हो जिहड़े साडे ते हमला कर रहे हैं तो वो कहते कि जी मैंने तो हर एक दे विच तुसीं नज़र आउणे आ तो कहते फिर चलो लै मालम भी लै जाओ है ना। आपां साखी सारिਆਂ ने सुनी हुई है। डॉक्टर साहब नाल गलबात करते हैं। सत श्री अकाल जी। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ फतेह जी। डॉक्टर साहब सानू ये समझाओ कि अज दा जिहड़ा तुसीं कैंप ला रहे हो ये फ्री ऑफ कॉस्ट आ? बिल्कुल हाँ जी जी बिल्कुल ये फ्री ऑफ कास्ट है जी। ठीक है। तुसीं किहड़े टेस्ट करदे हो? ਸੋ ਇਸ ਤਰ੍ਹਾਂ ਕਿ ਅਸੀਂ ਇਹ ਉਪਰਾਲਾ ਪਹਿਲੀ ਵਾਰੀ ਸ਼ੁਰੂ ਕੀਤਾ ਵੈਸੇ ਤੇ ਇਹ ਹੈਗੀ ਹੈ ਕੋਲੈਬੋਰੇਟ ਕੀਤਾ ਅਸੀਂ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਨਾਲ ਤੇ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਹਾਂਜੀ ਤੇ ਨਾਲ ਹੈਗੀ ਹੈ ਕੈਲੀਫੋਰਨੀਆ ਇੰਡੀਅਨ ਨਰਸਿੰਗ ਐਸੋਸੀਏਸ਼ਨ ਉਹਦਾ ਨਾਮ ਸੀਨਾ ਵਾ ਤੇ ਮੈਂ ਫ੍ਰੈਜ਼ਨੋ ਸਟੇਟ ਦੇ ਵਿੱਚ ਮੈਂ ਪੜ੍ਹਾਉਂਦਾ ਮੈਂ ਪ੍ਰੋਫੈਸਰ ਹਾਂ ਤੇ ਜਿਹੜਾ ਸੀਨਾ ਵਾ ਉਹਦਾ ਮੈਂ ਪ੍ਰੈਜ਼ੀਡੈਂਟ ਹਾਂ ਤੇ ਅਸੀਂ ਇਕੱਠਿਆਂ ਨੇ ਕੋਲੈਬੋਰੇਟ ਕੀਤਾ ਸੀਗਾ ਕਿ ਕਿਉਂ ਨਾ ਇਦਾਂ ਦਾ ਉਪਰਾਲਾ ਕੀਤਾ ਜਾਵੇ ਕਿ ਆਪਣੀ ਸੰਗਤ ਦੇ ਵਿੱਚ ਇੱਕ ਤਾਂ ਅਵੇਅਰਨੈਸ ਦਿੱਤੀ ਜਾਵੇ ਕਿ ਸਿਹਤ ਨੂੰ ਲੈ ਕੇ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਵਾ ਤੇ ਨਾਲ ਅਸੀਂ ਸਕਰੀਨ ਕਰ ਰਹੇ ਹਾਂ ਪਹਿਲਾਂ ਤਾਂ ਬਲੱਡ ਪ੍ਰੈਸ਼ਰ ਤੇ ਨਾਲ ਫਿਰ ਕੋਲੈਸਟਰੋਲ ਜਿਹੜਾ ਕਿ ਤਕਰੀਬਨ ਆਪਣੀ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਕਾਫੀ ਹਾਈ ਹੁੰਦਾ ਵਾ ਤੇ ਨਾਲ ਅਸੀਂ ਹੀਮੋਗਲੋਬਿਨ ਜੇ ਵੀ ਪੇਸ਼ੈਂਟ ਜਾਂ ਆਪਣੀ ਸੰਗਤ ਦੇ ਵਿੱਚ ਕੋਈ ਅਨੀਮਿਕ ਤਾਂ ਨਹੀਂ ਹੈਗਾ ਤੇ ਨਾਲ ਅਸੀਂ ਇੱਕ ਟੈਸਟ ਹੁੰਦਾ ਵਾ ਜੇ ਸ਼ੂਗਰ ਬਹੁਤ ਜ਼ਿਆਦਾ ਹਾਈ ਹੋਵੇ ਗਲੂਕੋਜ਼ ਵੀ ਚੈੱਕ ਕਰ ਰਹੇ ਹਾਂ ਪਰ ਨਾਲ ਇੱਕ ਟੈਸਟ ਹੁੰਦਾ ਉਹਨੂੰ ਕਹਿੰਦੇ ਨੇ ਹੀਮੋਗਲੋਬਿਨ A1C ਜਿਹੜਾ ਕਿ ਪਿਛਲੇ ਤਕਰੀਬਨ 3 ਮਹੀਨਿਆਂ ਦੀ ਐਵਰੇਜ ਕੱਢ ਕੇ ਦਿੰਦਾ ਕਿ ਕਿੰਨੀ ਕੁ ਸ਼ੂਗਰ ਵਧੀ ਆ ਤੇ ਅਸੀਂ ਉਹ ਵੀ ਔਨ ਦਾ ਸਪੌਟ ਹੀ ਚੈੱਕ ਕਰ ਰਹੇ ਹਾਂ ਤੇ ਸਾਰਾ ਕੁਝ ਫ੍ਰੀ ਆਫ ਕਾਸਟ ਆ ਜੀ ਠੀਕ ਹੈ ਹਾਂਜੀ। ਸੋ ਲੋਕ ਆਪ ਮੁਹਾਰੇ ਆ ਰਹੇ ਨੇ ਜਾਂ ਲੋਕਾਂ ਨੂੰ ਦੱਸਣਾ ਪੈਂਦਾ ਤੁਹਾਨੂੰ ਜਾ ਕੇ ਟੀਮ ਨੂੰ? ਮੈਂ ਵੈਸੇ ਕਾਫੀ ਸਰਪ੍ਰਾਈਜ਼ ਹਾਂ ਇਨ ਅ ਨਾਈਸ ਵੇ ਕਿ ਦੱਸਣ ਦੀ ਲੋੜ ਨਹੀਂ ਪਈ। ਅਸੀਂ ਅੱਜ ਸਵੇਰੇ ਆ ਗਏ ਸੀਗੇ ਤਕਰੀਬਨ 8:30-9 ਵਜੇ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਮੇਰੇ ਨਾਲ ਸਟੂਡੈਂਟ ਆਏ ਹੋਏ ਨੇ ਤੇ ਕਿਸੇ ਨੇ ਅਜੇ ਪਾਏ ਸਕਰਬ ਪਾਏ ਨੇ ਤੇ ਵੈਸੇ ਦੂਜੇ ਆਪਣੇ ਇੰਡੀਅਨ ਅਟਾਇਰ ਵਿੱਚ ਵੀ ਨੇ ਪਰ ਜਦੋਂ ਦੇਖਿਆ ਕਿ ਇੱਥੇ ਫ੍ਰੈਜ਼ਨੋ ਸਟੇਟ ਦੇ ਸਟੂਡੈਂਟ ਨੇ ਤਾਂ ਉਹ ਆਪਣੇ ਆਪ ਹੀ ਸਾਡੇ ਕੋਲ ਆ ਰਹੇ ਨੇ ਸਾਨੂੰ ਇੰਨੀ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਪਈ ਬਿਲਕੁਲ ਵੀ ਨਹੀਂ ਲੋੜ ਪਈ ਐਕਚੁਅਲੀ। ਤੇ ਜਿਹੜੇ ਤੁਸੀਂ ਟੈਸਟ ਕਰਦੇ ਹੋ ਰਿਪੋਰਟ ਵਗੈਰਾ ਨਾਲ ਦੀ ਨਾਲ ਦੇ ਦਿੰਦੇ ਹੋ? ਹਾਂਜੀ ਸੋ 2-4 ਮਿੰਟ ਲੱਗਦੇ ਨੇ ਉਹਦਾ ਰਿਜ਼ਲਟ ਆਉਣ ਵਾਸਤੇ ਤੇ ਅਸੀਂ 2 ਕਾਪੀਆਂ ਬਣਾਈਆਂ ਹੋਈਆਂ ਨੇ ਤੇ ਇੱਕ ਕਾਪੀ ਉਹਨਾਂ ਨੂੰ ਰਿਪੋਰਟ ਲਿਖ ਕੇ ਦੇਈਦੀ ਹੈ ਤੇ ਨਾਲ ਫਿਰ ਸਮਝਾਈਦਾ ਵੀ ਹਰ ਇੱਕ ਚੀਜ਼ ਬਾਰੇ ਕਿ ਕਿਹੜੀ ਚੀਜ਼ ਵਾਧਿਆ ਘਾਟਿਆ ਦਾ ਕੀ ਕਰਨਾ ਚਾਹੀਦਾ ਵਾ ਤੇ ਜੇ ਬਹੁਤ ਜ਼ਿਆਦਾ ਹੀ ਹੋਵੇ ਤਾਂ ਉਹਦੀ ਥੋੜੀ ਐਜੂਕੇਸ਼ਨ ਦੇ ਕੇ ਪੂਰਾ ਕੰਸਲਟ ਕਰਕੇ ਸਾਰਾ ਕੁਝ ਫ੍ਰੀ ਆਫ ਕਾਸਟ ਹੈ ਤੇ ਉਹ ਇੱਕ ਕਾਪੀ ਉਹਦੇ ਨਾਲ ਆਪਣੇ ਕੋਲ ਰੱਖਦੇ ਨੇ ਤੇ ਇੱਕ ਅਸੀਂ ਆਪਣੇ ਰੈਕਡ ਵਾਸਤੇ ਵੀ ਅਸੀਂ ਨਾਮ ਵਗੈਰਾ ਨਹੀਂ ਉੱਤੇ ਰੱਖਿਆ ਬਸ ਨੰਬਰ ਹੀ ਪਾਈਦੇ ਨੇ ਕਿ ਉਹ ਸਾਰਾ ਕੁਝ ਪ੍ਰੋਟੈਕਟ ਕੀਤਾ ਹੋਇਆ ਕਿ ਜਿੱਦਾਂ ਵੀ ਉਹਦਾ ਕੌਨਫੀਡੈਂਸ਼ੀਅਲਟੀ ਹੋਵੇ। ਹਾਂਜੀ ਇੱਥੇ ਇੱਕ ਕਈ ਵਾਰੀ ਇਹ ਵੀ ਆਉਂਦੇ ਨਾ ਆਪਣੇ ਜਿਹੜੇ ਬਜ਼ੁਰਗ ਆ ਵਿਚਾਰੇ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਆਪਣੀ ਜਿਹੜੀ ਸਮੱਸਿਆ ਉਹ ਸਹੀ ਤਰੀਕੇ ਨਾਲ ਦੱਸ ਨਹੀਂ ਸਕਦੇ ਮੇਰੇ ਖਿਆਲ ਨਾਲ ਉਸ ਤਰੀਕੇ ਤੋਂ ਵੀ ਬਿਹਤਰ ਹੈ। ਸੋ ਇਹ ਚੀਜ਼ ਨੂੰ ਅਸੀਂ ਧਿਆਨ ਵਿੱਚ ਰੱਖਿਆ ਸੀਗਾ ਜਿੰਨੇ ਵੀ ਮੈਂ ਸਟੂਡੈਂਟ ਆਪਣੇ ਕੋਲ ਨਾਲ ਲੈ ਕੇ ਆਏ ਆ ਉਹ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ। ਹਾਂਜੀ ਓਪਨ ਸਾਰਿਆਂ ਵਾਸਤੇ ਸੀਗਾ ਆਫ ਕੋਰਸ ਕਿ ਜਿਹੜਾ ਮਰਜ਼ੀ ਸਾਈਨ ਅਪ ਕਰ ਸਕਦਾ ਵਾ ਤੇ ਪਰ ਉਹ ਕੁਦਰਤ ਵੱਲੋਂ ਹੀ ਮੈਂ ਉਹ ਸਾਡੇ ਕੋਲ ਆ ਗਏ 10 ਕੇ ਸਟੂਡੈਂਟ ਹੈਗੇ ਨੇ ਹਰ ਇੱਕ ਸਮੈਸਟਰ ਦੇ ਫਰਸਟ ਸੈਕੰਡ ਥਰਡ ਆਲ ਦਿਸ ਵੇ ਹੈ ਨਾ ਤੇ ਉਹ ਸਾਰੇ ਪੰਜਾਬੀ ਬੋਲਦੇ ਨੇ ਤੇ ਬਹੁਤ ਵਧੀਆ ਪੰਜਾਬੀ ਹਿੰਦੀ ਤੇ ਆਫ ਕੋਰਸ ਇੰਗਲਿਸ਼
ਇੰਗਲਿਸ਼ ਤੇ ਹੈ ਹੀ ਆ, ਤਾਂ ਇਹ ਬਹੁਤ ਸੋਹਣੀ ਚੀਜ਼ ਲੱਗੀ ਕਿ ਅਸੀਂ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਸਮਝਾ ਸਕਦੇ ਹਾਂ ਆਰਾਮ ਦੇ ਨਾਲ। ਤੇ ਦੂਜੀ ਗੱਲ ਇਹ ਕਿ ਕੋਈ ਰਸ਼ ਨਹੀਂ ਹੈਗਾ, ਜਿੱਦਾਂ ਆਪਾਂ ਡਾਕਟਰ ਦੇ ਕੋਲ ਆਫਿਸ 'ਚ ਜਾਂਦੇ ਆ ਤੇ 2-4 ਮਿੰਟ ਹੁੰਦੇ ਨੇ, ਤੇ ਇੱਥੇ ਇੱਕ ਮੇਰੇ ਕੋਲ ਹੋਣੇ ਸੀਗੇ, ਉਹਨਾਂ ਦੀ ਥੋੜਾ ਸ਼ੂਗਰ ਕਾਫੀ ਜ਼ਿਆਦਾ ਹਾਈ ਸੀਗੀ, ਤੇ 10-15 ਮਿੰਟ ਵੀ ਲੱਗ ਗਏ ਤੇ ਆਰਾਮ ਦੇ ਨਾਲ। ਤੇ ਉਹ ਸੋਹਣੀ, ਮੈਨੂੰ ਲੱਗਦਾ ਕਿ ਬਹੁਤ ਵਧੀਆ ਉਪਰਾਲਾ ਵਾ। ਠੀਕ ਹੈ, ਕੋਈ ਏਜ ਗਰੁੱਪ ਵੀ ਹੈ ਕਿ ਇੱਥੋਂ ਤੋਂ ਜਾਂ ਇੰਨੇ ਤੋਂ 40 ਤੋਂ 45 ਜਾਂ ਇਦਾਂ ਦਾ ਵੀ? ਨਹੀਂ, ਮੈਨੂੰ ਇਹ, ਮੈਂ ਪਹਿਲਾਂ ਇਹ ਸੋਚਿਆ ਸੀ ਕਿ 18 ਤੋਂ ਉੱਪਰ ਹੋਵੇ, ਕਿ ਮਾਈਨਰ ਨਾ ਹੋਵੇ। ਤੇ ਇੱਕ ਸ਼ਾਇਦ ਇੱਕ ਕੇਸ ਥੋੜਾ ਸੀਗਾ, ਬੱਚੀ ਮਾਈਨਰ ਸੀਗੀ, ਆਲਮੋਸਟ 18 ਕਹਿ ਲਓ, ਤੇ ਸ਼ੂਗਰ ਬਹੁਤ ਜ਼ਿਆਦਾ ਹਾਈ ਸੀਗੀ, ਤੇ ਉਹ ਫਿਰ ਕੰਸਲਟ ਕਰ ਲਿਆ। ਪਰ ਹੁੰਦਾ ਕਿ ਅਡਲਟ ਪੇਸ਼ੈਂਟ ਹੋਣ 18 ਤੋਂ ਉੱਪਰ, ਤੇ ਉੱਪਰੋਂ ਕੋਈ ਲਿਮਿਟ ਨਹੀਂ ਹੈਗੀ। ਹਾਂ, ਉਹ ਕਈ ਵਾਰੀ ਬੱਚਿਆਂ ਦੇ ਸਪੈਸ਼ਲਿਸਟ ਹੁੰਦੇ ਨੇ, ਜਾਂ ਕਈ ਵਾਰੀ ਪੇਰੈਂਟਸ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਨਾਲ ਹੀ ਡੀਲ ਕੀਤਾ ਜਾਵੇ। ਹਾਂਜੀ, ਨਾਲ ਉਹ ਵਾਸਤੇ ਥੋੜਾ, ਜਦੋਂ ਫਿਰ ਮਾਈਨਰ ਹੁੰਦਾ ਫਿਰ ਉਹਦਾ ਕੰਸੈਂਟ ਵਗੈਰਾ ਲੈਣਾ, ਸਾਰਾ ਕੁਝ ਥੋੜਾ ਹੋਰ ਹੋ ਜਾਂਦਾ। ਹਾਂਜੀ, ਬਿਲਕੁਲ, ਉਹ ਚੀਜ਼ ਝਗੜਾ ਵੀ ਪੈ ਜਾਂਦਾ। ਹਾਂਜੀ। ਸੋ ਥੈਂਕ ਯੂ ਡਾਕਟਰ ਸਾਹਿਬ, ਬਹੁਤ ਸੋਹਣਾ ਉਪਰਾਲਾ ਤੁਹਾਡਾ। ਤੇ ਸਾਡੇ ਨਾਲ ਕੁਝ ਇਹਨਾਂ ਦੇ ਸਟੂਡੈਂਟਸ ਨੇ ਤੁਹਾਡੇ, ਅਸੀਂ ਗੱਲ ਕਰਨੀ ਚਾਹਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਮੁਸਕਾਨ। ਠੀਕ ਹੈ, ਕਿਹੜੇ ਟੈਸਟ ਤੁਸੀਂ ਅੱਜ ਕਰ ਰਹੇ ਹੋ ਇੱਥੇ? ਅੱਜ ਅਸੀਂ ਕਰ ਰਹੇ ਹਾਂ ਬਲੱਡ ਪ੍ਰੈਸ਼ਰ, ਹੀਮੋਗਲੋਬਿਨ, ਬਲੱਡ ਗਲੂਕੋਜ਼ ਤੇ ਕੋਲੇਸਟ੍ਰੋਲ। ਠੀਕ ਹੈ ਜੀ, ਤੁਸੀਂ ਆਪਣੇ ਆਪ ਹੀ ਨਾਮ ਲਿਖਾਇਆ ਜਦੋਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਆਪਾਂ ਇਦਾਂ ਕੈਂਪ ਲਾ ਰਹੇ ਹਾਂ? ਹਾਂਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਕੀ ਨਾਮ ਹੈ ਜੀ? ਇੱਧਰ ਆ ਜਾਓ ਥੋੜਾ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਲੀਨ ਆ। ਅੱਛਾ, ਤੇ ਹਰਲੀਨ ਜੀ ਸਾਨੂੰ ਦੱਸੋ, ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਆ ਰਹੇ ਨੇ ਆਪਣੀ ਬਿਮਾਰੀ ਨੂੰ ਲੈ ਕੇ? ਉਹ ਕਿੰਨਾ ਕੁ ਵਿਚਾਰੇ ਫਿਕਰਮੰਦ ਨੇ? ਹਾਂਜੀ, ਕਾਫੀ ਲੋਕ ਆ ਰਹੇ ਆ, ਕਾਫੀ ਰਸ਼ ਪਿਆ ਗਾ, ਤੇ ਮੋਸਟਲੀ ਬਲੱਡ ਪ੍ਰੈਸ਼ਰ, ਹੀਮੋਗਲੋਬਿਨ, ਸੋ ਬਲੱਡ ਵਰਕ ਵੀ ਉਹ ਚੈੱਕ ਕਰਾਉਂਦੇ ਆ। ਠੀਕ ਹੈ, ਥੈਂਕ ਯੂ ਹਰਲੀਨ, ਥੈਂਕ ਯੂ। ਤੁਸੀਂ ਕੁਝ ਬੋਲਣਾ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਹਾਂਜੀ, ਆਜੋ ਆਪਣਾ ਨਾਮ ਦੱਸਿਓ। ਮੇਰਾ ਨਾਮ ਸੁਖਦੇਵ ਗਿੱਲ। I am part of the SINA nurses, Indian Nurses Association. Thank you. So this is just public event to create awareness, screening. Screening. ਸੋ ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣਾ ਨਾਮ ਜ਼ਰੂਰ ਦੱਸੋ। ਮੇਰਾ ਨਾਮ ਸੁਰਿੰਦਰ ਬਰਾੜ, ਤੇ ਮੈਂ ਵੀ ਬੋਰਡ ਮੈਂਬਰ ਹੈਗੀ ਆ ਕੈਲੀਫੋਰਨੀਆ ਇੰਡੀਅਨ ਨਰਸਿਸ ਐਸੋਸੀਏਸ਼ਨ ਦੇ। ਬਾਕੀ ਤਾਂ ਸਾਰਿਆਂ ਇਹਨਾਂ ਨੇ ਦੱਸ ਦਿੱਤਾ, ਮੈਂ ਸਿਰਫ ਇਸ ਗੱਲ ਦਾ ਆਪਣਾ ਬਣਾਉਣਾ ਚਾਹੁੰਦੀ ਹਾਂ ਪੁਆਇੰਟ, ਕਿਉਂਕਿ ਮੋਸਟਲੀ ਜਿਹੜੇ ਇੱਥੇ ਲੋਕੀ ਹੈਗੇ ਡਾਕਟਰਸ ਕੋ ਵੀ ਜਾ ਸਕਦੇ ਆ, ਟੈਸਟ ਵੀ ਕਰਾ ਸਕਦੇ ਆ, ਹੈ ਨਾ, ਜਾਂ ਕਿੱਦਾਂ, ਪਰ ਜਿਹੜਾ ਉਹਨਾਂ ਨੇ ਦੱਸਿਆ ਹੁੰਦਾ ਨਾ ਇੰਸਟਰਕਸ਼ਨ ਨੂੰ ਫੋਲੋ ਨਹੀਂ ਕਰਦੇ। ਤੇ ਜਿਹੜਾ ਇੱਥੇ ਸਾਡਾ ਐਮਫੈਸਿਸ ਹੈਗਾ ਵੀ ਉਹਨਾਂ ਨੂੰ ਕੰਪਲਾਈਂਸ ਵਾਸਤੇ, ਵੀ ਤੁਸੀਂ ਗੋਲੀ ਲਿਆਈ ਤੇ ਉਹ ਕਰ ਲੈ, ਜੇ ਤੁਸੀਂ ਇਹਨੂੰ ਫੋਲੋ ਨਹੀਂ ਕੀਤਾ, ਡਾਈਟ ਨਹੀਂ ਚੇਂਜ ਕੀਤੀ, ਉਹਦਾ ਕੋਈ ਫਾਇਦਾ ਨਹੀਂ। ਇਹ ਅਸੀਂ ਇੱਥੇ ਜ਼ਿਆਦਾ ਜ਼ੋਰ ਦੇ ਰਹੇ ਹਾਂ, ਜਿਹੜੀ ਕਿ ਬਹੁਤ ਜ਼ਰੂਰੀ ਹੈ, ਆਪਣੀ ਬਹੁਤ ਜ਼ਿਆਦਾ ਅਵੇਅਰਨੈਸ ਦੀ ਜ਼ਰੂਰਤ ਹੈ ਆਪਣੀ ਕਮਿਊਨਿਟੀ। ਥੈਂਕ ਯੂ। ਅੱਛਾ, ਇੱਕ ਸਵਾਲ ਡਾਕਟਰ ਸਾਹਿਬ ਤੁਹਾਡੇ ਲਈ ਰਹਿ ਗਿਆ, ਲਾਸਟ ਸਵਾਲ ਆ। ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਜਿਸ ਤਰ੍ਹਾਂ ਦੇ ਡਾਈਟ ਲੈਣ ਦਾ ਸਾਡਾ ਤਰੀਕਾ, ਅਸੀਂ ਕਿ ਸਰ ਜਿਵੇਂ ਤੁਸੀਂ ਕੋਲੇਸਟ੍ਰੋਲ ਦਾ ਜ਼ਿਕਰ ਕੀਤਾ ਸੀਗਾ, ਵੀ ਇਸ ਤਰ੍ਹਾਂ ਦਾ ਕੋਈ ਜ਼ਿਆਦਾ ਜਿਹੜੀ ਚੀਜ਼ ਤੁਹਾਨੂੰ ਨਜ਼ਰ ਆ ਰਹੀ ਹੋਵੇ? ਹਾਂਜੀ, ਮੇਰੀ ਰਿਕੁਐਸਟ ਤਾਂ ਇਹੋ ਹੀ ਆ ਕਿ ਆਫ ਕੋਰਸ ਜ਼ਿੰਦਗੀ ਇੱਕ ਵਾਰੀ ਆਪਾਂ ਜੀਣਾ ਰਾਈਟ, ਤੇ ਮੇਲਾ ਵਾ, ਤੇ ਖਾਣਾ ਪੀਣਾ ਵੀ ਚਾਹੀਦਾ ਵਾ, ਸਾਰਾ ਕੁਝ ਇੰਜੋਏ ਵੀ ਕਰਨੀ ਚਾਹੀਦੀ ਲਾਈਫ, ਤੇ ਪਰ ਉਹਦੇ ਨਾਲ ਥੋੜਾ ਜਿਹਾ ਨਾ ਪਰਹੇਜ਼ ਵੀ ਹੋਣਾ ਚਾਹੀਦਾ ਵਾ। ਮੇਲੇ ਵਿੱਚ ਜਾਣਾ, ਸਾਲ 'ਚ ਇੱਕ ਵਾਰੀ 2 ਵਾਰੀ ਖਾਓ ਪੀਓ, ਕੋਈ ਗੱਲ ਨਹੀਂ, ਪਰ ਜਿਹੜੇ ਤਕਰੀਬਨ ਬਾਕੀ ਜਿਹੜੇ ਦਿਨ ਹੁੰਦੇ ਨੇ, ਮੰਡੇ ਟੂ ਫਰਾਈਡੇ ਕਹਿ ਲਓ, ਹੈ ਨਾ, ਉਹਦੇ ਵਿੱਚ ਥੋੜਾ ਜਿਹਾ ਇੰਨਾ ਕੁ ਧਿਆਨ ਰੱਖੇ ਕਿ ਜਿਹੜੇ ਆਪਣਾ ਕਲਚਰ ਹੈ, ਆਪਣੀ ਡਾਈਟ ਬਹੁਤ ਹੀ, ਇੱਕ ਤਾਂ ਸ਼ੂਗਰ ਦੇ ਨਾਲ ਬੜੀ ਰਿਚ ਆ, ਤੇ ਨਾਲ ਤਲੀਆਂ ਹੋਈਆਂ ਵੀ ਹੁੰਦੀਆਂ ਨੇ ਚੀਜ਼ਾਂ, ਤੇ ਇੱਕ ਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਆਪਣੀ ਕੋਈ ਵੀ ਮਠਿਆਈ ਆ, ਉਹ ਜਲੇਬੀ ਲਾ ਲਓ ਜਾਂ ਪਕੌੜੇ ਵੀ ਲਾ ਲਓ, ਹਾਂ, ਤੇ ਇੱਕ ਤਾਂ ਉਹ ਘਟਾਓ। ਤੇ ਜੇ ਤੇ ਸ਼ੂਗਰ ਆਲਰੇਡੀ ਹੋ ਗਈ ਆ ਤਾਂ ਫਿਰ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਤਰੀਕੇ ਨਾਲ ਕੰਟਰੋਲ ਕਰਨਾ ਚਾਹੀਦਾ ਵਾ। ਤੇ ਪਰ ਇਹ ਚੀਜ਼ਾਂ ਜਿਹੜੀਆਂ ਨੇ ਬਚਪਨ ਤੋਂ ਹੀ, ਸ਼ੁਰੂ ਤੋਂ, ਆਪਾਂ ਜਦੋਂ ਗੱਲ ਕੀਤੀ ਸੀ ਵੀ 60 ਸਾਲ ਤੋਂ ਉੱਪਰ ਦੇਖ ਰਹੇ ਹੋ ਕਿ 65 ਤੋਂ, ਮੇਰੇ ਨਜ਼ਰੀਏ ਨੂੰ ਉਦੋਂ ਤੇ ਬਹੁਤ ਲੇਟ ਹੋ ਗਿਆ ਕੰਮ, ਹੈ ਨਾ, ਤੇ ਵਿਦਆਊਟ ਐਨੀ ਯੂ ਨੋ ਆਈ ਹੈਵ ਟੂ ਬੀ ਵੈਰੀ ਰਿਸਪੈਕਟਫੁਲ ਹੇਅਰ। ਪਰ ਜਿਹੜਾ ਛੋਟਾ ਬੱਚਾ, ਜਿਹੜਾ ਬੱਚਾ 5 ਸਾਲ ਦਾ ਵਾ, 10 ਸਾਲ ਦਾ ਵਾ, ਉਹਨੇ ਦੱਸਿਆ ਜਾਵੇ ਕਿ ਇੱਕ ਪਾਣੀ ਪੀਣਾ ਕਿੰਨਾ ਜ਼ਰੂਰੀ ਆਪਣੀ ਸਿਹਤ ਵਾਸਤੇ, ਜਾਂ ਜਿਹੜੀਆਂ ਆਮ ਜਿਹੜੀਆਂ ਪ੍ਰੋਟੀਨ ਦੇ ਜ਼ਿਆਦਾ ਹੋਣ ਤੇ ਸ਼ੂਗਰ ਘੱਟ ਹੋਵੇ, ਐਕਸਰਸਾਈਜ਼, ਵਾਕ ਕਿੰਨੀ ਜ਼ਰੂਰੀ। ਬਿਲਕੁਲ। ਨੰਬਰ 1 ਜਿਹੜਾ ਮੇਰੇ ਖਿਆਲ ਦੇ ਨਾਲ ਜੋ ਆਪਣੇ ਹੱਥ ਵੱਸ ਵਿੱਚ ਹੈਗਾ ਵਾ, ਉਹ ਹੈਗਾ ਵਾ ਪ੍ਰੀਵੈਂਟ ਕਰਨੀ ਚੀਜ਼। ਤੇ ਜਦੋਂ ਤੱਕ ਉਹ ਸਾਡੇ ਕੋਲ ਆਉਂਦੇ ਨੇ ਉਦੋਂ ਤੱਕ ਤੇ ਫਿਰ ਬਹੁਤ ਜ਼ਿਆਦਾ ਹੋਇਆ, ਤੇ ਸਾਡੇ ਹੁਣ ਜੈਨੇਟਿਕਸ ਆ ਚੁੱਕੀਆਂ ਚੀਜ਼ਾਂ, ਤੇ ਸਾਨੂੰ ਤਾਂ ਬਹੁਤ ਹੀ ਜ਼ਿਆਦਾ ਇਸ ਤੇ ਕੰਮ ਕਰਨ ਦੀ ਲੋੜ ਹੈ, ਬਹੁਤ ਜ਼ਿਆਦਾ। ਹਾਂਜੀ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਥੈਂਕ ਯੂ ਸਾਰਿਆਂ ਦਾ। ਹਾਂਜੀ, ਵੀ ਵੇਟ ਵਗੈਰਾ ਦਾ ਵੀ ਖਿਆਲ ਰੱਖੋ, ਤੇ ਡਾਕਟਰ ਬੱਲ ਜਿਹੜੇ ਐਗਜ਼ਾਮਪਲ ਨੇ, ਬਈ ਤੁਸੀਂ ਇਹੋ ਜਿਹੀ ਸਿਹਤ ਰੱਖੋ। ਸਹੀ। ਹਾਂਜੀ, ਬਿਲਕੁਲ, ਸਿਹਤ ਦਾ ਮੈਸੇਜ ਉਹੀ ਦੇ ਸਕਦਾ ਜਿਹੜਾ ਆਪ ਫਿੱਟ ਆ। ਸੋ ਇਹ ਹਾਂ, ਬਿਲਕੁਲ। ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।